ਤੇ ਇਹਨਾਂ ਨੇ ਕੋਈ ਹੋਰ ਬੰਦਾ ਹੁੰਦਾ ਪਸੂੜੀ ਕੀ ਪਸੂਰੀ ਨਹੀਂ ਪਸੂਰੀ ਨਹੀਂ ਬਾਬਾ ਜੀ ਮੀਆਂ ਸਾਹਿਬ ਪਸਰੂਰੀ ਸਰੂਰੀ ਠੀਕ ਹੈ ਇਹ ਜ਼ਰੂਰੀ ਸੀ ਉਹ ਸਰੂਰ ਆਉਂਦਾ ਨਾ ਉਹਦੀ ਗੱਲ ਸੁਣ ਕੇ ਨਾਲ ਸਰੂਰੀ ਹਾਂ ਬਾਬਾ ਜੀ ਪਸਰੂਰੀ ਓਏ ਆਹੋ ਪਸਰੂਰੀ ਕਹਿ ਲੈ ਪਜਗੂਰੀ ਕਹਿ ਲੈ ਜੋ ਮਰਜ਼ੀ ਕਹਿ ਲੈ ਕਈ ਪਸੂੜੀ ਵੀ ਕਹਿ ਦਿੰਦੇ ਆ ਕਈ ਲਸੂੜੀ ਕਹਿੰਦੇ ਉਹਨੂੰ ਲਸੂੜੀ ਕਹਿੰਦੇ ਆ ਲੈ ਫੜ ਸਾਰੇ ਮੁਲਕ ਲਿਖ ਲੈ ਵਿੱਚ ਸਮੁੰਦਰ ਤੇ ਮਾਰ ਛਾਲ ਆ ਰੂਸ ਆ ਗਿਆ ਆ ਜਪਨੀ ਆ ਗਿਆ ਆ ਬੈਲਜੀਅਮ ਆ ਗਿਆ ਆ ਇਰਾਨ ਆ ਗਿਆ ਇਹ ਆ ਪਾਕਿਸਤਾਨ ਆ ਗਿਆ ਬਾਬਾ ਜੀ ਤੁਹਾਡਾ ਘਰ ਆ ਗਿਆ ਹੋਰ ਕੀ ਸਾੜਦਾ ਲੇਕਿਨ ਨਾ ਲੋਕ ਉਹਨੂੰ ਪਸੰਦ ਬਹੁਤ ਕਰਦੇ ਆਹੋ ਯਾਰ ਸਾਰਾ ਅਮਰੀਕਾ ਆ ਉਹਨੂੰ ਪਸੰਦ ਕਰਦਾ ਵੀ ਤੇਰੀ ਮਾਂ ਜਿਹੜੀ ਮੇਰੀ ਬੁੱਢੀ ਆ ਮੇਰੀ ਮਾਂ ਤੁਹਾਡੀ ਬੁੱਢੀ ਕਿਸ ਤਰ੍ਹਾਂ ਯਾਰ ਵੱਡਿਆ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। तो वेलकम कर दें ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ। ਸੋ ਲੈ ਕੇ ਹਾਜ਼ਰ ਹੋ ਗਏ ਫਿਰ ਇੱਕ ਵਾਰੀ ਇੱਕ ਨਵੀਂ ਵੀਡੀਓ। ਅੱਜ ਲੈ ਕੇ ਆਏ ਜੀ ਸਲੀਮ ਅਲਵੇਲਾ ਤੇ ਗੋਗਾ ਪਸੂਰੀ ਦੀ ਇੱਕ ਨਵੀਂ ਵੀਡੀਓ। ਦੇਖ ਰਹੇ ਹਾਂ ਇਹਦੇ ਵਿੱਚ ਕੀ ਗੱਲਬਾਤ ਕਰਦੇ ਤੇ ਕਿੱਥੇ ਜਾ ਕੇ ਅੱਜ ਵੀਡੀਓ ਸ਼ੂਟ ਕਰ ਰਹੇ ਨੇ। ਤੇ ਅੱਜ ਦੀ ਵੀਡੀਓ ਦਾ ਟਾਈਟਲ ਹੈ ਜਵੇਦ ਅਸੀਮ ਐਂਡ ਸਲੀਮ ਅਲਵੇਲਾ ਸਟੈਂਡ ਅਪ ਕਾਮੇਡੀ ਇਨ ਅਮਰੀਕਾ ਫਨੀ ਵੀਡੀਓ। ਜਿਹੜੇ ਇਹਨਾਂ ਨੇ ਜਵੇਦ ਵਸੀਮ, ਇਹ ਸਾਨੂੰ ਨਹੀਂ ਪਤਾ ਕੌਣ ਨੇ, ਕਾਮੇਡੀਅਨ ਸ਼ਾਇਦ ਹੋਣਗੇ, ਉਹਨਾਂ ਦੇ ਨਾਲ ਇੱਕ ਕਾਮੇਡੀ ਕੀਤੀ ਹੈ ਤੇ ਦੇਖਦੇ ਆ ਅਮਰੀਕਾ ਵਿੱਚ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਕਾਮੇਡੀ ਕੀਤੀ। ਤੇ ਜਿਹੜੇ ਦੋਸਤ ਅੱਜ ਨਵੇਂ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਿਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਆਪਣੇ ਵਿਚਾਰ ਜੀ ਦਿਆ ਕਰੋ। ਆਓ ਦੋਸਤੋ ਕਰਦੇ ਹਾਂ ਅੱਜ ਦੀ ਵੀਡੀਓ ਸਟਾਰਟ। ਸਲਾਮ ਅਲੈਕਮ ਮੀਆਂ ਸਾਹਿਬ। ਵਾਲੇਕੁਮ ਸਲਾਮ। ਬਈ ਮੈਂ ਸੁੱਟਣ ਲੱਗਾ ਹਾਂ ਲੱਗਣ ਤੇ ਪਾਪਣ ਹੀ ਤੇਰੇ ਦੇ ਹਥਿਆਰ ਹੋ ਗਈ ਆ, ਬਚ ਗਿਆ, ਸ਼ੁਕਰ ਕਰਨ ਵਾਲਾ। ਮੀਆਂ ਸਾਹਿਬ ਮੈਂ ਤੁਹਾਨੂੰ ਕਿਤੇ ਵੇਖਿਆ। ਓਏ ਆਹੋ ਤੇਰੇ ਵਰਗੇ ਮੁੰਡੇ ਮੈਨੂੰ ਵੇਖਦੇ ਰਹਿੰਦੇ, ਕਦੀ ਤੇਰੇ ਵਰਗੇ ਹੁਣ ਥਾਣਿਓਂ ਛੁਡਾ ਕੇ ਲਿਆਉਣਾ, ਕਦੀ ਹਸਪਤਾਲੋਂ ਫੜ ਕੇ ਨਾ, ਤੇ ਵੇਖਿਆ ਹੋਣਾ ਕਿਤੇ। ਇਹ ਅਮਰੀਕਾ ਜਾ ਕੇ ਤੁਸੀਂ ਤੇ ਕਹਿੰਦੇ ਸੀ ਮੇਰਾ ਫਰਨੀਚਰ ਦਾ ਸ਼ੋਰੂਮ ਆ, ਇੱਥੇ ਤੁਸੀਂ ਲੱਕੜਾਂ ਵੇਚਣ ਦਾ। ਇਹ ਫਰਨੀਚਰ ਲੱਕੜ ਦਾ ਹੀ ਹੁੰਦਾ, ਹੋਰ ਪਲਾਸਟਿਕ ਦਾ ਹੁੰਦਾ ਨਹੀਂ ਤੁਸੀਂ ਤੇ ਉੱਥੇ ਧਮਾਇਆ ਜੀ, ਮੇਰੇ ਤੇ ਉੱਥੇ ਪੈਟਰੋਲ ਪੰਪ ਆ, ਮੇਰੇ ਵੱਡੇ ਵੱਡੇ ਹੋਟਲ ਆ। ਤੇ ਹੈਗਾ ਤੂੰ ਅਮਰੀਕਾ ਫਿਰਿਆ ਨਹੀਂ? ਉਹ ਤੇ ਲੋਕਾਂ ਦੇ ਆ ਨਾ। ਓਏ ਇੰਜੀ ਕਹੀਦਾ ਕਿ ਆਪਣੇ ਸਾਰੇ ਤੇ ਨਹੀਂ ਨਾ ਹੁੰਦੇ। ਫਿਰ ਇਹ ਤੂੰ ਪੈਟਰੋਲ ਪੰਪ ਮੇਰੀ ਸਾਣਾ। ਅੱਛਾ ਜੀ। ਜਦੋਂ ਦੀ ਤੂੰ ਗੱਲ ਸੁਣੀ ਆ ਤੇ ਕਿਹੜੀ ਲੱਕੜ ਲੈਣੀ ਹੋ? ਇਹ ਕਾਹਦਾ ਅਮਰੀਕਾ ਐਡਾ ਅਮੀਰ ਹੋ ਗਿਆ, ਇਹ ਤੇ ਲੱਕੜਾਂ ਵੇਚਣ ਦਾ। ਓਏ ਇੱਥੇ ਤੇ ਮਿੱਟੀ ਵੀ ਵੇਚੋ ਤੇ ਬੰਦਾ ਅਮੀਰ ਹੋ ਜਾਂਦਾ। ਇੱਧਰ ਲੱਕੜ ਦੇ ਕੋਲ ਖੜਾ ਹੋ ਤਾਂ ਕਿ ਤੂੰ ਵੀ ਲੱਗਾ ਵੀ ਇਹ ਵੀ ਸੁੱਕੀ ਲੱਕੜ ਆ। ਆ ਕੀਮਤ ਲਿਖੀ ਆ ਮੀਆਂ ਸਾਹਿਬ? ਆ ਵੇਖ ਲੈ ਸੀ ਇੱਥੇ ਆ ਕੇ ਵੀ ਇਮਾਨਦਾਰੀ ਨਹੀਂ ਛੱਡੀ। ਆਵੇ ਸਟੈਕ ਆਫ ਵੁੱਡ ਤੇ $40 ਦੀ ਉਹ ਆ ਭਰੀ ਸਾਰੀ। ਅੱਛਾ ਆ ਭਰੀ ਸਾਰੀ? ਹਾਂ ਆ ਜਿੰਨੀ ਭਰੀ ਤੁਸੀਂ ਭਰੀ? ਓਏ ਆ ਕੇ ਮੈਂ ਭਰਦੀ, ਕਿਸੇ ਨੌਕਰ ਭਰ ਦੇ। ਮੈਂ ਕਿਹਾ ਪਤਾ ਨਹੀਂ ਇੱਕ ਲੱਕੜ $40 ਦੀ ਆ। ਨਾ ਪੁੱਤ ਇਹ ਕੋਈ ਮੇਰਾ ਮਤਲਬ ਕੋਈ ਫਰਾਉਨ ਦਾ ਕੋਈ ਦਰਬਾਰ ਹੈ ਵੀ ਜਿੱਥੇ ਹਰ ਸ਼ੈ ਮਹਿੰਗੀ ਹੈ। ਨਹੀਂ ਸਸਤੀ ਇਹ $40 ਹੈ। ਅਮਰੀਕਾ ਸਸਤਾ ਮੁਲਕ ਹੈ, ਏਡਾ ਮਹਿੰਗਾ ਨਹੀਂ। ਮੀਆਂ ਸਾਹਿਬ $40 ਪਾਕਿਸਤਾਨੀ ਕਿੰਨੇ ਪੈਸੇ ਬਣੇ? ਇਹ ਪੁੱਤ 2-4 ਬੰਦੇ ਰਲਣ ਤੇ ਮੈਂ ਤੈਨੂੰ ਦੱਸਾਂ। ਇਹ ਕੀ ਕਰਦੇ ਲੱਕੜਾਂ ਇੱਥੇ ਤੇ ਨਾ ਗੈਸ ਜਾਂਦੀ, ਨਾ ਬਿਜਲੀ ਜਾਂਦੀ, ਨਾ ਲੈਣਾ ਨਾ ਦੇਣਾ, ਟੈਕਨੋਲੋਜੀ ਇੰਨੀ ਆ ਤੇ ਲੱਕੜਾਂ ਦਾ ਕੀ? ਸੇਕਣਾ ਹੁੰਦਾ ਇੱਥੇ, ਸਰਦੀ ਬੜੀ ਹੁੰਦੀ ਹੈ, ਸੇਕਣ ਵਾਸਤੇ ਲੈ ਜਾਂਦੇ। ਅੱਛਾ ਉਹ ਫਾਇਰ ਜਿਹੜਾ ਵਿੱਚ ਬਾਲ ਕੇ ਤੇ ਆਲੇ ਦੁਆਲੇ ਸਾਰੇ ਬੈਠੇ ਹੁੰਦੇ, ਸਾਰੇ ਬਹਿ ਜਾਂਦੇ ਆ। ਝੂਠ ਬੋਲ ਰਹੇ ਹੁੰਦੇ ਬਹਿ ਕੇ ਸਾਰਾ। ਤੇ ਤੂੰ ਬੋਲਦਾ ਏਡਾ ਬੋਲਿਆ ਕਿ ਮੂੰਹ ਤੇਰਾ ਝੂਠ ਵਰਗਾ ਹੋ ਗਿਆ। ਠੀਕ ਆ। ਤੇ ਪਾਕਿਸਤਾਨ ਕਿਸੇ ਲਈ ਸ਼ਕਰਕੰਦੀ ਇੱਥੇ ਬਣਦੀ, ਬਾਲ ਲਈ ਕਿਸੇ ਆਲੂ ਭੁੰਨ ਲੈ, ਇਹ ਸਾਰਾ ਕੁਝ ਹੁੰਦਾ ਇੱਥੇ। ਪੋਟੈਟੋ ਕਹ ਲੈ, ਟੋਮੈਟੋ ਕਹ ਲੈ, ਜੋ ਮਰਜ਼ੀ ਕਹੋ। ਇਹਨੂੰ ਇੰਗਲਿਸ਼ ਚ ਕਹਿੰਦੇ ਵੁੱਡ। ਆ ਲੱਕੜ ਨੂੰ ਪੁੱਤ ਕਹਿੰਦੇ ਵੁੱਡ। ਵੈਰੀ ਵੁੱਡ, ਵੈਰੀ ਵੁੱਡ। ਆ ਜਿਵੇਂ ਨਹੀਂ ਕਹਿੰਦਾ ਤੂੰ ਮੂੰਹੋਂ ਹੀ ਖਰਾਬ ਆ। ਮੁੱਢੋਂ ਨਹੀਂ, ਉਹ ਮੁੱਢੋਂ ਹੁੰਦਾ। ਓਏ ਆਹੋ ਰਲ ਮਿਲ ਕੇ ਇਸ ਤਰ੍ਹਾਂ ਹੀ ਖਰਾਬ ਕਰੀ ਦੀ ਲੈਂਗੁਏਜ ਕਿ ਜ਼ਬਾਨ ਹੈ। ਮੈਂ ਆਇਆ ਪਾਕਿਸਤਾਨ ਨੂੰ ਲੱਕੜਾਂ ਲੈਣ ਕਿਉਂਕਿ ਉੱਥੇ ਗੈਸ ਨਹੀਂ ਆ ਰਹੀ ਤੇ ਗੈਸ ਹੋ ਗਈ ਬਹੁਤ ਮਹਿੰਗੀ। ਆਲਾ ਇਸ ਵੇਲੇ ਗੈਸ ਦੀ ਕੀਮਤ ਜਿਹੜੀ ਆ ਨਾ ਗਰੀਬ ਦੇ ਵੱਸੋਂ ਬਾਹਰ ਹੋ ਗਈ ਹੈ। ਆਲਾ ਬਿਜਲੀ ਉਹ ਮਹਿੰਗੀ, ਗੈਸ ਉਹ ਮਹਿੰਗੀ।
3% ਗੈਸ ਵਧਾਤੀ ਆ। ਉਹ ਤੇਰਾ ਪੇੜਾ ਤਰ ਜਾ ਤਾਂ ਕੱਢਤਾ ਹੀ ਮੇਰਾ। ਮੈਂ ਵਧਾਈ ਆ, ਗਵਰਨਮੈਂਟਾਂ ਨੇ ਵਧਾਈ ਆ ਜਿਹੜੇ ਬਈ ਉੱਥੇ ਪਾਕਿਸਤਾਨ 'ਚ ਬੰਦਿਆਂ ਦੇ ਹਾਲਾਤ ਇਦਾਂ ਦੇ ਐ ਬਈ ਪਰੇਸ਼ਾਨੀ 'ਚ ਗੈਸਾਂ ਦੀਆਂ ਬਿਮਾਰੀਆਂ ਹੋ ਗਈਆਂ ਤੇ ਗੈਸਾਂ ਹੀ ਗੈਸਾਂ ਹਰ ਇੱਕ ਨੂੰ ਹੋਈਆਂ। ਉਹ ਟੈਨਸ਼ਨ ਨਾ ਹੋਈਆਂ, ਟੈਨਸ਼ਨ ਨਾ। ਅਰੇ ਗੱਲ ਸਹੀ ਆ। ਉਹ ਟੈਨਸ਼ਨ ਜਿਹੜੀ ਹੁੰਦਾ ਉਹ ਸਾਰੀਆਂ ਬਿਮਾਰੀਆਂ ਦੀ ਮਾਂ ਹੁੰਦੀ ਟੈਨਸ਼ਨ। ਤੇ ਇਸ ਲਈ ਮੈਂ ਟੈਨਸ਼ਨ ਕਦੀ ਕਿਸੇ ਦੀ ਲਈ ਨਹੀਂ। ਤੇ ਤੂੰ ਟੈਨਸ਼ਨ ਨਹੀਂ ਲੈਂਦਾ। ਅੱਛਾ, ਉਹ ਹਰ ਵੇਲੇ ਅਟੈਂਸ਼ਨ ਰਹਿਣਾ। ਆਹ ਢੇਰੀ ਕਿੰਨੇ ਦੀ ਆ? ਇਹ ਪੁੱਤ ਮੇਰਾ ਹਾਲ ਤੇਰੀਆਂ ਅੱਖਾਂ ਬਿਲਕੁਲ ਇੱਥੇ ਟੈਗ ਨਹੀਂ ਲਾਇਆ, ਇੱਥੇ ਲੱਗੀ ਲਾਉਣੀ ਤੂੰ। ਉਹ ਟੈਗ ਲਾ ਤੇ ਨਹੀਂ ਲਿਆ ਕਿਤੇ ਤੂੰ, ਤੇਰੀ ਆਦਤ ਹੈ ਮੈਂ ਕੱਲ ਹੀ ਟੈਗ ਲਾਉਣਾ ਯਾਰ। ਉਹ ਹੀ ਜਿਹੜਾ $40 ਵਾਲਾ ਫੱਟਾ ਉਹ ਹੀ ਹੋਈ ਆ ਜਾ। ਤੇ ਆ ਜਿਹੜੀ ਇਹ ਪੁੱਤ ਤੂੰ ਉਹ 2 ਲੈ ਲਵੇਂ ਤੇ ਆ ਮੁਫਤ। ਇਹ ਪੈਕੇਜ ਚੱਲ ਰਿਹਾ। ਇਹ ਜਿਹੜਾ ਨਾ ਕੋਈ ਖੁਦਾ ਤਰਸੀ ਵੀ ਕਰੀਦੀ ਹੈ ਨਾ। ਕਿੰਨੇ ਸਾਲ ਹੋ ਗਏ ਤੈਨੂੰ ਮੀਆਂ ਸਾਹਿਬ ਇੱਥੇ ਆਇਆ ਹੋਇਆ? ਮੈਨੂੰ ਜਦੋਂ ਪਹਿਲਾ ਸਦਰ ਸੀ ਨਾ ਇਹਨਾਂ ਦਾ ਬੁਸ਼, ਇਹਦਾ ਪਿਓ ਹੁੰਦਾ ਸੀ ਬੁਸ਼। ਉਹਨੇ ਫਿਰ ਮੈਨੂੰ ਮੇਰੀ ਕਾਰਕਰਦਗੀ ਦੇਖੀ ਵੀ ਲੱਕੜਾਂ ਨੂੰ ਖੂਬ ਸਮਝਦਾ। ਨਹੀਂ, ਪਹਿਲਾ ਸਦਰ ਬੁਸ਼ ਤੇ ਨਹੀਂ ਸੀ। ਨਹੀਂ ਆ ਜਦੋਂ ਬੁਸ਼ ਆਇਆ, ਬੁਸ਼ ਆਇਆ ਉਦੋਂ ਤੁਸੀਂ ਆਏ। ਅਬ ਬੁਸ਼ ਤੁਹਾਡੇ ਤੁਸੀਂ ਦੇਖਦੇ ਹੋਸ਼ ਕਰਦੇ ਫਿਰਦੇ ਜਾਂ ਨਾ ਇੱਥੇ ਆ ਕੇ ਬੁਸ਼ ਤੇ ਕਰਨਾ ਚਾਹੀਦਾ ਨਾ। ਅਰੇ ਉਹਨੇ ਫਿਰ ਮੈਨੂੰ ਮੇਰੀ ਕਾਰਕਰਦਗੀ ਦੇਖ ਕੇ ਤੇ ਮੈਨੂੰ ਉਹਨੇ ਦਿੱਤਾ ਕੀ ਕਾਗਜ਼ ਜਿਹਾ ਹੁੰਦਾ ਕੀ ਕਹੀਦਾ ਉਹਨੂੰ, ਓਏ ਆ ਜਿਹੜਾ ਹੁੰਦਾ ਵਾ ਆਪਣਾ ਗ੍ਰੀਨ ਕਾਰਡ ਕਹਿ ਲਓ। ਆ ਹਰਾ ਜਿਹਾ ਕਾਰਡ। ਵੀ ਫਿਰ ਤੋਂ ਫਿਰ ਟੁੱਟਿਆ। ਉਦੋਂ ਦਾ ਮੈਂ ਇੱਥੇ ਫਿਰਨ ਡਿਆ। ਯਾਰ ਮੈਂ ਤੈਨੂੰ ਵੀ ਪਛਾਣ ਡਿਆ, ਤੇਰੇ ਨਾਲ ਇੱਕ ਹੋਰ ਸੁੱਕੀ ਲੱਕੜ ਜੀ ਹੁੰਦੀ ਆ। ਤੁਸੀਂ ਰਵੇਲਾ ਟੀਵੀ ਵੇਖਦੇ ਹੋ? ਹਾਂ ਲੈ, ਪੂਰੇ ਅਮਰੀਕਾ 'ਚ ਏਡਾ ਮਸ਼ਹੂਰ। ਉਹ ਤੂੰ ਏਡਾ ਮਸ਼ਹੂਰ ਨਹੀਂ ਜਿੰਨਾ ਤੇਰਾ ਟੀਵੀ ਮਸ਼ਹੂਰ ਆ। ਅੱਛਾ ਹਲਾ ਵੀ ਮੈਂ ਇੱਕ ਗੱਲ ਪੁੱਛਣੀ ਆ ਵੀ ਮੈਂ ਤੂੰ ਤਾਂ ਉਹੀ ਲੱਗ ਰਿਹਾ ਆ ਕੇ ਤੇ 2-4 ਚਪੇੜਾ ਮਾਰ ਕੇ ਚੈੱਕ ਕਰ ਲਾ। ਬਾਬਾ ਜੀ ਚਪੇੜਾ ਮਾਰ ਕੇ ਤੂੰ ਬੋਤਵਾ ਵਿੱਚ ਚਪੇੜਾ ਮਾਰਨੀ ਆ ਤੇਰਾ ਜਿਹੜਾ ਨਾ ਵੇਖਣ ਦਾ ਅੰਦਾਜ਼ ਉਹ ਫਿਰ ਮੈਂ ਵੇਖਣਾ। ਹਾਂ ਯਾਰ ਤੇਰੇ ਨਾਲ ਇੱਕ ਹੋਰ ਬੰਦਾ ਹੁੰਦਾ ਪਸੂੜੀ ਕੀ ਪਸੂਰੀ ਨਹੀਂ, ਪਸੂਰੀ ਨਹੀਂ ਬਾਬਾ ਜੀ, ਮੀਆਂ ਸਾਹਿਬ ਪਸਰੂਰੀ ਸਰੂਰੀ। ਠੀਕ ਹੈ, ਇਹ ਜ਼ਰੂਰੀ ਸੀ। ਉਹ ਸਰੂਰ ਆਉਂਦਾ ਨਾ ਉਹਦੀ ਗੱਲ ਸੁਣ ਕੇ ਨਾਲ ਸਰੂਰੀ। ਹਾਂ ਬਾਬਾ ਜੀ ਪਸਰੂਰੀ। ਓਏ ਆਹੋ ਪਸਰੂਰੀ ਕਹਿ ਲੈ, ਪਜਗੂਰੀ ਕਹਿ ਲੈ, ਜੋ ਮਰਜ਼ੀ ਕਹਿ ਲੈ। ਕਈ ਪਸੂੜੀ ਵੀ ਕਹਿ ਦਿੰਦੇ ਆ, ਕਈ ਲਸੂੜੀ ਕਹਿੰਦੇ ਉਹਨੂੰ। ਲਸੂੜੀ ਕਹਿੰਦੇ ਆ। ਓਏ ਸ਼ੁਕਰ ਆ ਕੋ ਸੁਸਰੀ ਨਹੀਂ ਕਹਿੰਦਾ। ਵੀ ਆ ਜਿਹੜਾ ਤੂੰ ਲਸੂੜੀ ਪਸੂੜੀ ਕਹਿਣ ਡਿਆ, ਇਹ ਕਿੰਨੇ ਦਾ ਲਿਆ ਤੂੰ? ਮੈਨੂੰ ਵੀ ਹੋ ਜਾ ਇੱਕ ਚਾਹੀਦਾ। ਇਹ ਸਸਤਾ ਹੀ ਮਿਲ ਗਿਆ ਬਾਬਾ ਜੀ। ਮੈਂ ਗਿਆ ਸੀ ਕਬਾੜਖਾਨੇ। ਅੱਛਾ, ਉੱਥੇ ਮੈਂ ਪੁਰਾਣੀਆਂ ਚੀਜ਼ਾਂ ਵੇਖਦਾ ਸੀ। ਇਹਨੇ ਮੇਰੀ ਲੱਤ ਫੜ ਲਈ ਉੱਥੋਂ, ਕਹਿੰਦਾ ਮੈਂ ਨਾਲ ਹੀ। ਹਾਏ ਹਾਏ, ਇਹ ਜਾਦੂਗਰਾਂ ਦੇ ਜਿਹੜੇ ਹੁੰਦੇ ਨਾ ਠਿਕਾਣੇ, ਉੱਥੇ ਵੀ ਇਹੋ ਜਿਹੀਆਂ ਸਿਰੀਆਂ ਮਿਲਦੀਆਂ। ਆਹੋ ਇਹ ਤਾਂ ਚਿਮੜ ਵੀ ਜਾਂਦੇ ਆ। ਕਿਸੇ ਦਰਖਤ ਥੱਲੇ ਬਹਿ ਕੇ ਐਵੇਂ ਪੁੱਠਾ ਕੰਮ ਕਰੋ, ਉੱਥੋਂ ਵੀ ਚਿਮੜ ਜਾਂਦੇ। ਇਹ ਨਹੀਂ ਚਿਮੜਦੇ, ਇਹਨਾਂ ਨੂੰ ਕੋਈ ਨਾ ਕੋਈ ਹੱਲ ਬਲਾ ਚਿਮੜੀ ਹੁੰਦੀ ਆ। ਉੱਥੋਂ ਮੈਂ ਲਿਆ ਸੀ ਝਾੜ ਝੂੜ ਕੇ ਨਾ, ਮੈਂ ਫਿਰ ਘਰ ਲਿਆ ਕੇ ਇਹਨੂੰ ਮਿੱਟੀ ਦੇ ਤੇਲ ਨਾਲ ਧੋਤਾ, ਥੱਲੋਂ ਥੋੜਾ ਜਿਹਾ ਨਿਕਲਿਆ। ਧੋ ਆ ਕੇ ਏਦਾਂ ਦਾ ਨਿਕਲਿਆ। ਇਹ ਥੋੜਾ ਜਿਹਾ ਸਾੜ ਕੇ ਵੇਖਣਾ ਸੀ ਵੀ ਕੋਈ ਖੱਲ ਲਾ ਕੇ ਸ਼ਾਇਦ ਕੋਈ ਸੋਹਣਾ ਨਿਕਲੇ। ਨਹੀਂ, ਮੈਂ ਸੜਿਆ ਤੇ ਪਹਿਲੇ ਹੀ ਬਹੁਤ ਸੀਗਾ। ਮੈਂ ਕਿਹਾ ਹੁਣ ਹੋਰ ਕੀ ਸਾੜਨਾ। ਲੇਕਿਨ ਨਾ ਲੋਕ ਉਹਨੂੰ ਪਸੰਦ ਬਹੁਤ ਕਰਦੇ। ਆਹੋ ਯਾਰ, ਸਾਰਾ ਅਮਰੀਕਾ ਆ ਉਹਨੂੰ ਪਸੰਦ ਕਰਦਾ ਵੀ ਤੇਰੀ ਮਾਂ ਜਿਹੜੀ ਮੇਰੀ ਬੁੱਢੀ ਆ। ਮੇਰੀ ਮਾਂ ਤੁਹਾਡੀ ਬੁੱਢੀ ਕਿਸ ਤਰ੍ਹਾਂ ਯਾਰ? ਵੱਡਿਆਂ ਅੱਛਾ, ਤੁਹਾਡੀ ਬੀਵੀ ਉਹ ਵੀ ਸਾਡੀ ਮਾਂ ਹੀ। ਹਾਂਜੀ। ਅੱਛਾ ਆਇਆ ਕਿੱਦਾਂ ਪਹਿਲੇ ਗੱਲ ਮੁਕੀ। ਉਹ ਬਾਬਾ ਜੀ ਮੈਂ ਇਸ ਲਈ ਆਇਆ ਮੀਆਂ ਸਾਹਿਬ ਹਾਂ ਕਿ ਅਮਰੀਕਾ ਤੋਂ ਹਰ ਚੀਜ਼ ਪੂਰੀ ਦੁਨੀਆ 'ਚ ਜਾ ਰਹੀ, ਪਾਕਿਸਤਾਨ ਵੀ ਜਾ ਰਹੀ ਹੈ। ਤੇ ਮੈਂ ਆਇਆ ਇੱਥੋਂ ਲੱਕੜ ਲੈਣ ਵਾਸਤੇ। ਅੱਛਾ, ਅਮਰੀਕਾ ਦੀ ਲੱਕੜ ਕਹਿੰਦੇ ਧੁਖਦੀ ਨਹੀਂ ਛੇਤੀ, ਬਲਦੀ ਰਹਿੰਦੀ ਹੈ, ਕਿਉਂਕਿ ਬਲਦੀ ਤੇ ਤੇਲ ਪਾਉਂਦੇ ਆ ਨਾ। ਕਈ ਸਦੀਆਂ ਬਲਦੀ ਆ। ਹਾਂ ਤੂੰ ਮਰ ਜਾਣਾ, ਤੇਰੇ ਅੱਗੋਂ ਉਹਨਾਂ ਸਭ ਨੇ ਮਰ ਜਾਣਾ, ਇਹਨੇ ਬਲਦੀਆਂ ਰਹਿਣਾ। ਅੱਛਾ ਜੀ, ਇਹ ਠੀਕ ਹੈ ਗੱਲ? ਇਹ ਬੁਰੀ ਗੱਲ ਤੇ ਨਹੀਂ ਮੈਂ? ਨਹੀਂ ਕੋਈ ਬੁਰੀ ਗੱਲ ਨਹੀਂ। ਤੂੰ ਮਰ ਜਾਣਾ, ਇਹਨੇ ਸੜ ਜਾਣਾ। ਮੈਂ ਕਿਉਂ? ਸਭ ਨੇ ਮਰਨਾ ਬਾਬਾ ਜੀ, ਬਹੁਤ ਬਰਹੱਕ ਆ। ਕੱਲ ਤੇਰੀ ਵਾਰੀ, ਅੱਜ ਤੇਰੀ ਵਾਰੀ। ਇਹਦੇ 'ਚ ਸੁੱਕੀ ਲੱਕੜ ਕਿਹੜੀ ਆ? ਇਹ ਸਾਰੀ ਸੁੱਕੀ ਆ। ਅੱਛਾ, ਇੱਥੇ ਗਿੱਲੀ ਦਾ ਰਿਵਾਜ ਨਹੀਂ। ਕਿਉਂ? ਇੱਥੇ ਹੁਣੇ ਬਾਰਿਸ਼ ਨਾਲੇ ਚੱਲਣੀ, ਹਵਾ ਐਡੀ ਤੇਜ਼, ਇਹਨੇ ਫੇਰ ਸੁੱਕ ਜਾਣਾ। ਤੇ ਬਰਫ਼ ਵੀ ਪੈਂਦੀ ਇਹਦੇ ਤੇ। ਨਾਲੇ ਖਾਂਦੀ ਪੀਂਦੀ ਕੁਝ ਨਹੀਂ, ਸੁੱਕਣਾ ਤੇ ਆਪੇ ਹੀ ਹੈ, ਜਿਵੇਂ ਤੂੰ ਨਹੀਂ ਸੁੱਕਾ। ਬਾਬਾ ਜੀ ਮੈਂ ਤੇ ਡਾਈਟ ਤੇ ਆ। ਉਹ ਡਾਈਟ ਨੇ ਨਹੀਂ। ਅੱਛਾ, ਜੋਬ ਐਡਨ ਮਿਲਿਆ ਤੁਹਾਨੂੰ ਇੱਥੇ? ਮਿਲਿਆ ਕਿ ਬੜਾ ਆ ਮੇਰਾ ਗੁਆਂਢੀ ਹੂੰ।
ਗਵਾਂਢੀ ਕਿੱਦਾਂ ਜੀ ਤੁਹਾਡਾ? ਉਹ ਗੁਆਂਢੀ ਕੀ ਇੱਥੋਂ ਲੱਕੜਾ ਲੈ ਕੇ ਜਾਂਦਾ ਆਏ ਦਿਨ ਆਇਆ ਹੁੰਦਾ ਸਾਈਕਲ ਤੇ ਆਉਂਦਾ ਪਿੱਛੇ ਲੱਕੜਾ ਬਣਦਾ ਕਈ ਵਾਰੀ ਸਾਈਕਲ ਦਾ ਚੈਰ ਉਹਦਾ ਮੈਂ ਚੜਾਇਆ। ਮੀਆਂ ਸਾਹਿਬ ਜੋ ਬੈਡਨ ਸਦਰ ਆ ਇੱਥੋਂ ਦਾ ਵਾਸ਼ਿੰਗਟਨ, ਅਸੀਂ ਵਰਜੀਨੀਆ ਚ ਨਾ ਇਸ ਵੇਲੇ ਆ ਨਾਲ ਹੀ ਵਾਸ਼ਿੰਗਟਨ ਆ। ਉਹਨੂੰ ਪਤਾ ਲੱਗੇ ਭਾਵੇਂ ਤੇਰਾ ਟਾਲ ਸੀਲ ਕਰ ਦੇ। ਓਏ ਨਹੀਂ ਉਹਦਾ ਘਰ ਨਾ ਬੰਦ ਹੋ ਜਾਓ ਇਦਾਂ ਘਰ ਜਾ ਕੇ ਕਿਸ ਨਾਲ ਲੱਗੂ। ਅੱਛਾ ਬਰਾਡ ਮਾਈਂਡਡ ਲੋਕ ਆ ਸਾਈਕਲ ਤੇ ਫਿਰਦੇ ਆ। ਸਾਈਕਲਾਂ ਤੇ ਫਿਰਦੇ ਪੁੱਤ ਇੱਥੇ ਬਰਾਡ ਮਾਈਂਡਡ ਆ। ਮੀਆਂ ਸਾਹਿਬ ਸਾਡੇ ਤੇ ਉੱਥੇ ਅੱਗੇ ਪਿੱਛੇ ਗੱਡੀਆਂ ਤੇ ਘੂੰ ਸੜਕਾਂ ਉਹ ਬੰਦ। ਨਾ ਇੱਥੇ ਬੜਾ ਸਾਦਾ ਤਰੀਕੇ ਨਾਲ ਰਹਿੰਦੇ ਸਾਰੇ ਜਿਵੇਂ ਸਾਰੇ ਇਕੱਠੇ ਆਵਾਮ ਰਹਿੰਦੇ ਜਿਵੇਂ ਉਹ ਵੀ ਰਹਿੰਦੇ ਆ। ਸਾਡੇ ਨੂੰ ਥੋੜੀ ਆ। ਤੁਹਾਨੂੰ ਕੋਈ ਇੱਥੇ ਤਕਲੀਫ ਚ ਨਹੀਂ? ਤਕਲੀਫ ਹੈ ਕਾਦੀ? ਕਿ ਮੈਂ ਇੱਥੇ ਕਿਉਂ ਰਹਿੰਦਾ। ਬੱਚੇ ਯਾਦ ਆਉਂਦੇ ਹੋਣੇ ਨਾ। ਓਏ ਯਾਰ ਬੱਚੇ ਵੀ ਮੈਂ ਬੁਲਾ ਲੈਣੇ ਸੀ ਮਗਰ ਮੇਰਾ ਨਾਲ ਝਗੜਾ ਹੋਇਆ। ਆ ਬੱਚੇ ਤੁਸੀਂ ਬੁਲਾ ਲੈਣੇ ਸੀ, ਉਹ ਅਸਲ 'ਚ ਤੁਹਾਨੂੰ ਨਹੀਂ ਬੁਲਾਉਂਦੇ। ਯਾਰ ਹਰ ਗੱਲ ਤੂੰ ਵੀ ਕਿਤੇ ਸਾਡੇ ਮੁਹੱਲੇ ਦੇ ਪਿੰਡ ਦੇ ਨਹੀਂ ਰਹਿੰਦਾ। ਅੱਛਾ ਇਹਦੇ 'ਚ ਨਾ 5 ਕਿਲੋ ਲੱਕੜਾਂ ਜਿਹੜੀਆਂ ਨਾ ਮੈਨੂੰ ਸੁੱਕੀਆਂ ਤੋਲ ਦਿਓ ਤੇ ਪਾਕਿਸਤਾਨ ਪਹੁੰਚਾਉਣੀਆਂ ਕਿੱਦਾਂ ਜਾਣਗੀਆਂ? ਤੂੰ ਗੱਲ ਕਰਨ ਵਾਲੀ ਮੈਂ ਤੈਨੂੰ ਸਿਆਣਾ ਸੁਣਾ ਤੇਰੇ ਪ੍ਰੋਗਰਾਮ ਵੇ ਕੇ ਮੈਂ ਕੋ ਬੜਾ ਕੋ ਕਲਾ ਵਾਲਾ ਉਹ ਇੱਥੋਂ 5 ਕਿਲੋ ਲੱਕੜ ਜਿਹੜੀ ਲਿਜਾਣੀ ਆ ਪਾਕਿਸਤਾਨ ਇਹ ਕੋਈ ਕੰਮ ਆ? ਉਹ ਇਹ ਵੀ ਕੋਈ ਕੰਮ ਆ? ਹਾਂਜੀ ਇੱਥੋਂ ਹਾਥਰਾ ਲਈ ਚੁੱਕ ਲਾ ਹਾਂ ਪਾ ਟੁਰਿਆ ਜਾ ਦੇ ਮੇਰੇ ਹਾਲ 10 ਮਿੰਟਾਂ ਬਾਅਦ ਖੱਬੇ ਪਾਸੇ ਹੋ ਕੇ ਸਿੱਧਾ ਹਾਂ ਪਾਕਿਸਤਾਨ ਦਾ ਨਕਸ਼ਾ ਨਜ਼ਰ ਆਊਗਾ ਤੇ ਪਹੁੰਚ ਜਾਏ। ਇਹ ਕਿਹੜੀ ਗੱਲ? ਬਾਬਾ ਜੀ 7 ਸਮੁੰਦਰ ਪਾਰ ਆ, ਬਲਕਿ 14 ਸਮੁੰਦਰ ਪਾਰ ਹੈ। ਇਸ ਤੋਂ ਅੱਗੇ ਤਾਂ ਹੈ ਹੀ ਕੁਛ ਨਹੀਂ। ਬੇਵਕੂਫ ਨਾ ਆ ਜ਼ਮੀਨ ਤੇ ਬਣਾ ਦੁਨੀਆ ਦਾ ਨਕਸ਼ਾ ਲੱਕੜਾਂ ਲੈ ਫੜ ਸਾਰੇ ਮੁਲਕ ਲਿਖ ਲਿਆ ਵਿੱਚ ਸਮੁੰਦਰ ਤੇ ਮਾਰ ਛਾਪ ਆ ਰੂਸ ਆ ਗਿਆ ਆ ਜਪਨੀ ਆ ਗਿਆ ਆ ਬੈਲਜੀਅਮ ਆ ਗਿਆ ਆ ਇਰਾਨ ਆ ਗਿਆ ਇਹ ਆ ਪਾਕਿਸਤਾਨ ਆ ਗਿਆ। ਬਾਬਾ ਜੀ ਤੁਹਾਡਾ ਘਰ ਆ ਗਿਆ। ਮੇਰੇ ਕਾ ਪਹੌਲਾ ਕਰਦਾ ਇਹ ਮੈਨੂੰ ਦਿਓ ਉੱਥੇ ਨਾ ਗੈਸ ਦੇ ਹੱਥੋਂ ਬਹੁਤ ਤੰਗ ਆ। ਠੰਡੇ ਪਾਣੀ ਨਾਲ ਮੁੰਡੇ ਸਵੇਰੇ ਬੱਚੇ ਮੂੰਹ ਧੋਂਦੇ ਨਾ ਤੇ ਮੈਨੂੰ ਗਾਲਾਂ ਕੱਢਦੇ। ਠੰਡੇ ਪਾਣੀ ਨਾਲ ਮੂੰਹ ਧੋਣਾ ਚਾਹੀਦਾ। ਫਿਰ ਇਸ ਕਰਕੇ ਜਿਹੜੇ ਮੂੰਹ ਦੇ ਅੰਦਰ ਹੁੰਦੇ ਆ ਨਾ ਲੇਸਾਂ ਜਿਹਨੂੰ ਤੁਸੀਂ ਅੰਗਰੇਜ਼ੀ ਜੈਲ ਕਹਿੰਦੇ ਜੈਲ ਉਹ ਸਹੀ ਰਹਿੰਦੀ ਆ। ਉਹ ਖੁਸ਼ਕੀ ਆ ਜਾਂਦੀ ਬਾਬਾ ਜੀ, ਮੁੰਡਾ ਇੰਜ ਲੱਗਦਾ ਵੀ ਆਟੇ ਚੋਂ ਕੱਢਿਆ। ਇਹ ਗੱਲ ਵੀ ਠੀਕ ਹੈ। ਤੇਰਾ ਨਾਮ ਮੈਨੂੰ ਯਾਦ ਹੈ ਜਦੋਂ ਤੇਰਾ ਵਿਆਹ ਹੋਇਆ ਨਾ ਤੇਰਾ ਮੈਨੂੰ ਯਾਦ ਹੈ ਜਦੋਂ ਤੇਰਾ ਵਿਆਹ ਹੋਇਆ ਤੇਰੇ ਘਰਦਿਆਂ ਨੇ ਕੀਤਾ ਮੇਕਅਪ ਸਾਰੇ ਇਹੀ ਕਹਿਣੇ ਬਈ ਚੂਹੀ ਜਿਹੜੀ ਆਟੇ ਚੋਂ ਨਿਕਲੀ ਆ। ਮੈਨੂੰ ਇੰਨਾ ਹਾਸਾ ਆਇਆ। ਅੱਛਾ ਉਹ ਅਗਰ ਗੱਲ ਦੁਲਹਨ ਤੱਕ ਪਹੁੰਚ ਗਈ ਉਹ ਹਾਸਾ ਬਣਿਆ। ਉਹ 5-6 ਦਿਨ ਛੇੜਦੀ ਰਹੀ ਸਹੇਲੀਆਂ ਨੂੰ ਛੇੜਦੀਆਂ ਨੇ ਚੂਹੇ ਨਾਲ ਵਿਆਹ ਕੀਤਾ। ਮੈਂ ਬੜਾ ਜਲਦੀ ਖਾਦੀ ਯਾਦ ਹੈ ਜਰਾ 2 ਦਿਨ ਮੈਂ ਲੜ ਪਏ ਸੀ। ਹਾਂ ਬੜਾ ਮਾਰਿਆ ਮੈਂ ਉਹਨੂੰ। ਅੱਛਾ ਗੋਗਾ ਜਿਹੜਾ ਨਾ ਉਹ ਅਗਰ ਤੁਹਾਨੂੰ ਮਿਲਣਾ ਚਾਹਵੇ ਤੇ ਮਿਲ ਸਕਦਾ? ਜ਼ਰੂਰ ਮਿਲੇ ਪਰ ਮੈਨੂੰ ਪਹਿਲੇ ਦੱਸ ਦੇ ਤਾਂ ਕਿ ਮੈਂ ਆਪਣੇ ਕੱਪੜਿਆਂ ਤੇ ਕੋਈ ਸ਼ੈਲ ਲਵੇਟ ਲਵਾਂ ਵੀ ਉਹਦਾ ਜਿਹੜੀ ਕਲਰ ਕੰਬੀਨੇਸ਼ਨ ਉਹਦਾ ਮੈਨੂੰ ਨਾ ਲੱਗ ਜਾਏ ਜਾਂ ਚਾਲਾ ਤਾਂ ਕਿ ਉਹਦੀ ਉਛਾਣ ਤੋਂ ਬਚ ਜਾ। ਅੱਛਾ ਜਾਰਜ ਵਾਸ਼ਿੰਗਟਨ ਦੇ ਘਰ ਗਏ ਹੋ? ਲੋ ਦੱਸੋ ਕੋਈ ਗੱਲ ਯਾਰ ਵੈਸੇ ਅਫਸੋਸ ਹੋਇਆ ਕਿਉਂ ਜੀ? ਨਾਲ ਦਾ ਟਾਲ ਜਾਰਜ ਵਾਸ਼ਿੰਗਟਨ ਦਾ ਹੋਰ ਕਿਹਦਾ? ਜਾਰਜ ਵਾਸ਼ਿੰਗਟਨ ਪਹਿਲਾ ਸਦਰ ਹੋਇਆ ਜਿਹਨੇ ਅਮਰੀਕਾ ਸਾਰਾ ਇਕੱਠਾ ਕੀਤਾ ਵਾ। ਇਹ ਸਟੇਟਾਂ ਹੁੰਦੀਆਂ ਸੀ। ਅਮਰੀਕਾ ਐਡਾ ਵੱਡਾ ਤੁਸੀਂ ਫਿਰਿਆ ਹੀ ਨਹੀਂ। ਤੁਸੀਂ ਟਾਲ ਤੋਂ ਅੱਗੇ ਜਹਾਂ ਵੀ ਔਰ ਹੈ, ਟਾਲ ਤੋਂ ਬਾਹਰ ਨਿਕਲੇ ਹੀ ਨਹੀਂ। ਕਿਵੇਂ ਉਹਨੇ ਇਕੱਠੀਆਂ ਕੀਤੀਆਂ ਸਟੇਟਾਂ? ਇਹ ਸਟੇਟਾਂ ਸੀ ਲਹਿਦਾ ਆਪਸ ਚ ਲੜਦੇ ਸੀਗੇ ਕਿ ਅਸੀਂ ਵੱਡੇ ਆ। ਉਹ ਕਹਿੰਦੇ ਸੀ ਅਸੀਂ ਵੱਡੇ, ਇੱਧਰ ਕੋਈ ਨਾ ਆਵੇ। ਇੱਥੇ ਲੜਾਈਆਂ ਹੋਈਆਂ। ਤੁਸੀਂ ਤਰੀਕ ਨਹੀਂ ਨਾ ਪੜ੍ਹੀ, ਤੁਸੀਂ ਆਉਂਦੇ ਤੇ ਲੱਖੜਾਂ 'ਚ ਪੈ ਗਏ। ਮੈਂ ਤੈਨੂੰ ਤਰੀਕ ਦੇ ਦੇਣਾ, ਤਰੀਕ ਪੜ੍ਹ ਲੈ। ਉਹਨੇ ਸਭ ਨੂੰ ਫਿਰ ਇਕੱਠਿਆਂ ਕੀਤਾ ਔਰ ਇੱਕ ਸਟੇਟ ਬਣਾਈ। ਸਟੇਟਾਂ ਇਕੱਠੀਆਂ ਕਰਕੇ ਅਮਰੀਕਾ ਬਣਾਇਆ। ਇਹਨੂੰ ਇਸੇ ਲਈ ਕਹਿੰਦੇ ਸਟੇਟ ਆਫ ਅਮਰੀਕਾ। ਯਾਰ ਤੂੰ ਤੇ USA 2-4 ਜਮਾਤਾਂ ਪੜਿਆ ਲਿਖਿਆ ਲੱਗਣਾ। ਨਹੀਂ ਪੜਿਆ ਕੋਈ ਨਹੀਂ। ਮੈਂ ਤੁਹਾਡੇ ਵਰਗੇ ਬੰਦਿਆਂ ਕੋ ਬਹਿ ਕੇ ਅਕਲ ਉਕਲ ਨਹੀਂ ਮੈਨੂੰ ਆਈ। ਜਿਉਂਦਾ ਰਹਾ ਮੈਨੂੰ ਉਮੀਦ ਤਾਂ ਨਹੀਂ। ਤੇ ਲੱਕੜਾਂ 'ਚ ਕੁਛ ਬਚ ਵੀ ਜਾਂਦਾ। 4-5 ਲੱਕੜਾਂ ਹੀ ਬਚ ਜਾਣ ਤੇ ਮੈਂ ਸਮਝਣਾ ਵੀ ਦਿਹਾੜੀ ਲੱਗ ਵਿਕਣ ਤੋਂ ਬਚ ਜਾਣ ਨਾ। ਇਹਦਾ ਕੋਈ ਆਪਣਾ ਟੈਕਸ ਟੁਕਸ ਵੀ ਇੱਥੇ ਪੇ ਕਰਦੇ ਹੋ? ਹਰ ਸ਼ਹਿਰ ਦੇ ਟੈਕਸ। ਬੜੀ ਗੱਲ ਹੈ। ਲੱਕੜ ਵੇਚੋ, ਕਣਕ ਵੇਚੋ, ਖਲ ਵੜੇਵਾ ਵੇਚੋ, ਤੂੜੀ ਵੇਚੋ। ਅੱਛਾ ਕੰਮ ਤੂੰ ਨਾ ਪਾਕਿਸਤਾਨ ਵਾਲੇ ਰੱਖਿਆ ਹਨਾ ਇੱਥੇ ਸਾਦਾ ਹੀ। ਉਹ ਕੀ ਆ? ਉਹ ਖਾਦੀਆਂ ਬੋਰੀਆਂ ਪਈਆਂ ਉਹ ਕੀ ਆ? ਨਹੀਂ ਇਹ ਸਾਲਟ ਹੈ। ਸਾਲਟ ਨਮਕ ਨਹੀਂ ਕਹੀਦਾ। ਆਹੋ ਇਹ ਜਿਹਦੇ ਸੜਕਾਂ ਤੇ ਬਰਫ਼ ਪੈਂਦੀ ਜੰਮ ਜਾਂਦੀ ਹੈ ਨਾ ਫਿਰ ਇਹ ਸਾਲਟ ਜਿਹੜੀ ਲੂਣ ਪਾਈਦਾ ਫਿਰ ਉਹ ਪਿਘਲ ਜਾਂਦੀਆਂ ਤੇ ਫਿਰ ਗੱਡੀਆਂ ਟਕਰਾਉਂਦੀਆਂ ਨੇ, ਤਿਲਕਦੀਆਂ ਨੇ। ਸਾਡੇ ਤੇ ਉੱਥੇ ਨਮਕ ਜ਼ਖਮਾਂ ਤੇ ਹੀ ਲਾਉਂਦਾ ਹੈ, ਯਕੀਨ ਕਰੋ। ਤੁਸੀਂ ਇੱਥੇ ਬਰਫਾਂ ਤੇ ਪਾਉਂਦੇ ਯਾਰ ਤੂੰ ਵੀ ਨਮਕ ਹਰਾਮ ਹੀ ਲੱਗਣ ਡਿਆ।
ਉਹ ਪੋਤੇ ਗੱਲ ਨਹੀਂ, ਹਰ ਜਗ੍ਹਾ ਦੇ ਅਸੂਲ ਕਾਨੂੰਨ ਹੁੰਦੇ ਆ, ਅਸੀਂ ਉਹਨੂੰ ਫਾਲੋ ਨਹੀਂ ਕਰਦੇ, ਉਹਦੇ ਮਗਰ ਨਹੀਂ ਜਾਂਦੇ। ਸਾਡੇ ਵੀ ਕਾਨੂੰਨ ਚੰਗੇ, ਥੋੜਾ ਜਿਹਾ ਤੁਰਿਆ ਫਿਰਿਆ ਵੀ ਕਰੋ, ਕਿਹੜਾ ਫਾਲੋ ਜੋ ਹੋਇਆ। ਤੂੰ ਤੁਰ ਫਿਰ ਕੇ ਕਿਹੜਾ ਤੇ ਜਹਾਜ਼ ਨੂੰ ਢਾਲਿਆ। ਆਹ ਲੱਕੜਾਂ ਤੁਸੀਂ ਹਜੇ ਅਵਾਰਾ ਹੀ ਛੱਡੀਆਂ, ਇਹਨਾਂ ਦਾ ਕੋਈ ਢੇਰੀ ਨਹੀਂ ਬਣਾਈ। ਉਹ ਆ ਜਿਹੜਾ ਤੈਨੂੰ ਭਰੀਆਂ ਨਜ਼ਰ ਆਉਂਦੀਆਂ, ਆਹੋ ਇਹ ਉਹਨਾਂ ਦੀ ਇਹ ਵਿਕਦੀਆਂ ਜਾਣਗੀਆਂ ਤੇ ਉਹ ਇਹਨਾਂ 'ਚ ਆਉਂਦੀਆਂ ਜਾਣਗੀਆਂ। ਅੱਛਾ, ਯਾਨੀ ਕਿ ਆ ਸਾਂਚਾ ਬਣਾਇਆ ਤੂੰ, ਸਾਂਚਾ ਇਹਦੇ ਵਿੱਚ ਪਾ ਦੇਣੀਆਂ, ਜਦੋਂ ਐ ਬਰਾਬਰ ਹੋ ਜਾਣੀ ਤੇ ਪੂਰੀਆਂ ਹੋ ਗਈਆਂ। ਬਿਲਕੁਲ ਤੂੰ ਗੱਲ। ਉੱਥੇ ਪਾਕਿਸਤਾਨ ਤੇ ਕੰਡਾ ਲਾਇਆ ਹੁੰਦਾ, ਲੱਕੜ ਤੋਲਦੇ ਆ। ਇੱਥੇ ਵੀ ਹੁੰਦਾ ਕੰਡਾ, ਉਹ ਐਂ ਕਰਕੇ ਹੱਥ ਵਾਲਾ। ਅੱਛਾ, ਇਹ ਐਂ ਕਰੀਦਾ ਤੇ ਉਹਦੇ ਵਿੱਚ ਜਿਹੜਾ ਵਜ਼ਨ ਆਉਂਦਾ ਨਾ ਉਹਦੇ ਮੁਤਾਬਕ ਫਿਰ ਵੀ ਹਲਾ। ਤੇ ਰਾਤੀ ਮੈਂ ਗਿਆ ਸੀ ਉੱਥੇ ਬਾਲਟੀਮੋਰ। ਅੱਛਾ, ਜਿੱਥੇ ਬਾਲਟੀਆਂ ਭਰ ਕੇ ਸਮੁੰਦਰ ਚੋਂ ਕੱਢੀ ਦੀ ਤਾਂ ਕਿ ਸਮੁੰਦਰ ਦਾ ਹੌਲਾ ਹੋਵੇ। ਅੱਛਾ, ਬਾਲਟੀਮੋਰ ਜਿਹਨੂੰ ਕਹਿੰਦੇ ਵਨ ਮੋਰ। ਅੱਛਾ, ਮੋਰਾਂ ਨੂੰ ਬਾਲਟੀਆਂ ਪਾਣੀ ਪਿਆਉਣਾ ਹੈ। ਬਾਲਟੀਮੋਰ ਇੱਥੇ ਬੜੀ ਪੁਰਾਣੀ ਸਿਟੀ ਆ, ਉੱਥੇ ਪੋਰਟ ਵੀ ਆ। ਉੱਥੇ ਸਰਦਾਰ ਰਹਿੰਦੇ ਸਾਡੇ ਬੇਲੀ, ਡਾਕਟਰ ਸੁਰਿੰਦਰ ਗਿੱਲ। ਸੁਰਿੰਦਰ ਗਿੱਲ? ਹਾਂ। ਬੱਚਾ ਆਪਣਾ ਬੜਾ ਚੰਗਾ ਮੁੰਡਾ, ਬੜਾ ਭਲਾਵਾਨ ਸਾਗੇ। ਉਹ ਮੁੰਡਾ ਨਹੀਂ, ਉਹਦੇ ਤੁਹਾਡੇ ਤੋਂ ਵੀ ਵੱਡਾ ਹੈ। ਮੈਨੂੰ ਦੱਸ ਦੇ। ਬਹੁਤ ਮਜ਼ਾ ਆਇਆ ਤੇ ਮੈਂ ਗੱਲ ਕਰਨਾ ਤੁਹਾਡੇ ਨਾਲ। ਅੱਛਾ, ਤੇ ਤੁਸੀਂ ਕਰੋ ਫਿਲਮ ਆਪਣਾ ਚੁੱਪ ਕਰਕੇ। ਮਿਹਰਬਾਨੀ ਕਰੋ ਫਿਲਮ ਚੁੱਪ ਕਰਕੇ। ਓਏ ਆ ਕਿ ਉਹ ਕਿੱਥੇ ਲਾ ਕੇ ਟੁਰ ਪਿਆ? ਲੱਕੜਾ ਕਿੱਥੇ ਲਾ ਕੇ ਟੁਰ ਪਿਆ? ਉਹ ਮੈਂ ਨਹੀਂ ਵੇਚਣੀਆਂ ਬਾਬਾ ਜੀ, ਮੈਂ ਨਹੀਂ ਵੇਚਣੀਆਂ। ਉਹ ਗੱਲ ਤੇ ਸੁਣ। ਬਸ ਛੱਡਦਾ ਬੜੀ ਵੱਡੀਆਂ। ਜਿਹੜਾ ਸਦਰ ਸੀ ਉਹ ਮੇਰੇ ਨਾਲ ਹੀ ਰਹਿੰਦਾ, ਗਵਾਂਢੀ ਆ, ਸਾਈਕਲ ਤੇ ਜਾਂਦਾ ਆ। ਤੇ ਇਹ ਕਿ ਨਵਾਂ ਕੋਈ ਐਕਟਰ ਆ ਜਾਂ ਕੋਈ ਪੁਰਾਣਾ ਐਕਟਰ ਆ, ਇਹਨਾਂ ਨੇ ਗੱਲਬਾਤ ਕਰਤੀ ਆ ਜਾਂ ਉਹਨਾਂ ਨਾਲ ਕੋਈ ਇਦਾਂ ਦਾ ਇਹਨਾਂ ਨੇ ਫਿਲਮ ਜੀ ਬਣਾਉਣ ਦੀ ਕੋਈ ਗੱਲਬਾਤ ਕੀਤੀ ਹੈ। ਮੈਨੂੰ ਲੱਗਦਾ ਕਿ ਹੋ ਸਕਦਾ ਕਿ ਇਹ ਕੋਈ ਪੁਰਾਣੇ ਐਕਟਰ ਹੋਣ ਜਿਹਨਾਂ ਨਾਲ ਇਹਨਾਂ ਨੇ ਵੀਡੀਓ ਸ਼ੂਟ ਕੀਤੀ ਆ। ਤੇ ਬਾਕੀ ਗੋਗਾ ਸਾਹਿਬ ਨਹੀਂ ਗਏ ਇਹਨਾਂ ਦੇ ਨਾਲ ਅਮਰੀਕਾ, ਮੈਨੂੰ ਲੱਗਦਾ ਇਹ ਇਕੱਲੇ ਗਏ ਸੀਗੇ ਟੂਰ ਤੇ ਨਾਲੇ ਘੁੰਮ ਫਿਰ ਆਉਂਦੇ ਆ ਬਾਹਰਲੇ ਮੁਲਕ 'ਚ, ਨਾਲੇ ਵੀਡੀਓ ਸ਼ੂਟ ਕਰ ਲੈਂਦੇ ਆ। ਸੋ ਬਹੁਤ ਬਿਹਤਰੀਨ ਲੱਗੀ ਵੀਡੀਓ। ਬਾਕੀ ਹੋਰ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਤੇ ਇਹਨਾਂ ਦੀਆਂ ਹੋਰ ਕਿਹੜੀਆਂ ਵੀਡੀਓ ਤੁਸੀਂ ਰਿਐਕਸ਼ਨ ਵੀਡੀਓ ਦੇਖਣਾ ਚਾਹੁੰਦੇ ਹੋ। ਸੋ ਅੱਜ ਲਈ ਇੰਨਾ ਹੀ, ਫਿਰ ਮਿਲਾਂਗੇ ਨਵੀਂ ਵੀਡੀਓ ਜੀ। ਸਤਿ ਸ੍ਰੀ ਅਕਾਲ।